ਤੇ ਉਸ ਆਲਮ ਦੀ ਬੱਚੀ ਨੂੰ ਪਤਾ ਲੱਗ ਗਿਆ ਕਿ ਮੇਰੇ ਬੱਚੇ ਬਾਹਰ ਕੱਢਣ ਲੱਗਾ ਜੀ। ਹਲਕੀ ਨਾਗਨ ਜੀ, ਹਲਕੀ ਨਾਗਨ ਨੇ ਜ਼ਾਲਮ ਦੀ ਬੱਚੀ ਨੇ 12 ਬੱਚੇ ਦਿੱਤੇ ਨੇ ਭਾਈ ਜਾਨ, 2 ਬੱਚੇ ਖਾ ਗਏ, ਬਾਕੀ 10 ਬੱਚੇ ਨੇ ਜੀ। ਇਹ ਮੇਰੇ ਕੋਲੇ ਕੱਢੋ ਜੀ ਜ਼ਰਾ ਨਾਗਨ ਦੇ ਛੋਟੇ ਛੋਟੇ ਬੱਚੇ, ਧਿਆਨ ਨਾਲ ਜ਼ਰਾ ਐਸ ਆਪਣੀ ਨੂੰ ਬਰੇ ਕਰ ਜ਼ਰਾ। ਜਾਂ ਜ਼ਰਾ ਕਾਲੇ ਨਾਗ ਦਾ ਪਟਾਰਾ ਰੱਖ ਇਸ ਕੁਰਸੀ ਦੇ ਉੱਤੇ, ਮੈਂ ਨਾਗ ਖੋਲਾ ਕਾਲੇ ਰੰਗ ਦਾ। ਮੌਲਾ ਦੀ ਸ਼ਾਨ ਹੈ ਜੀ, ਕੁਦਰਤ ਦਾ ਕਾਨੂੰਨ ਹੀ ਬਣਾਉਣ ਵਾਲੇ ਦੇ ਰੰਗ ਦੇਖੋ ਕੈਸੀਆਂ ਕੈਸੀਆਂ ਚੀਜ਼ਾਂ ਧਰਤੀ ਦੇ ਉੱਤੇ ਪੈਦਾ ਕੀਤੀਆਂ ਜੀ। ਇਹ ਜਿੰਨੇ ਵੀ ਭਾਈਆਂ ਤੁਸੀਂ ਮੇਰੇ ਕੋਲ ਟੋਕਰੇ ਪਟਾਰੇ ਦੇਖਦੇ ਪਏ ਹੋ, ਹਰ ਟੋਕਰੇ ਦੇ ਵਿੱਚ ਹਰ ਪਟਾਰੇ ਦੇ ਅੰਦਰ ਧਿਆਨ ਨਾਲ ਬਈ ਤੈਨੂੰ ਮੈਂ ਕੱਲ ਵੀ ਕਿਹਾ ਸੀ ਚੱਕ ਮਾਰੇਗਾ, ਸੱਪ ਖੋਲਣ ਤੋਂ ਪਹਿਲੇ ਵੀ ਤੈਨੂੰ ਕਿਹਾ ਕਿ ਚੱਕ ਮਾਰੇਗਾ, ਕੱਪੜਾ ਹੱਥ ਦੇ ਵਿੱਚ ਰੱਖ ਲੈ। ਆਪਣੇ ਕੋ ਬੇਟਾ ਰਿਸ਼ਤੇਦਾਰ ਨਹੀਂ, ਕੱਪੜਾ ਹੱਥ ਦੇ ਵਿੱਚ ਰੱਖਿਆ ਕਰ, ਇਹ ਬਹੁਤ ਹੀ ਯਾ ਇਲਾਹੀ ਕਰਮ। ਲਿਆ ਛੁਰੀ ਜ਼ਰਾ ਮੈਨੂੰ ਬਣਾ ਦੇ ਜ਼ਰਾ। ਦੋ ਮੂੰਹ ਵਾਲੇ ਸੱਪ ਨੂੰ ਫੜ ਜ਼ਰਾ, 2 ਮੂੰਹ ਵਾਲੇ ਸੱਪ ਨੂੰ, ਯਾ ਇਲਾਹੀ ਕਰਮ। ਯਾ ਬੱਚੇ ਇਹ ਸਪਰੀ ਨੂੰ ਛੱਡ ਦੇ, ਇਹ ਛੁਰੀ ਵੀ ਮੈਨੂੰ ਦੇ ਦੇ ਤੇ ਕੱਪੜਾ ਵੀ ਮੈਨੂੰ ਦੇ ਦੇ, ਮੈਂ ਨਾ ਕੱਢਾਂ ਬਾਹਰ। ਸਭ ਤੋਂ ਪਹਿਲੇ ਨੰਬਰ ਤੇ ਦੇਖੋ ਭਾਈ ਜਾਨ, ਮੈਂ ਜਨਾਬ ਦੀਆਂ ਨਜ਼ਰਾਂ ਦੇ ਸਾਹਮਣੇ ਇੱਕ ਪਟਾਰਾ ਖੋਲਿਆ ਭਾਈ ਜਾਨ, ਜਿਹਦੇ ਵਿੱਚੋਂ ਸੱਪ ਨਿਕਲੇ ਨੇ ਜੀ 7। ਆ ਨਾਗਨ ਦੇ ਬੱਚੇ ਲੈ ਦਨੇ ਜੀ, ਬਾਕੀ 7 ਨਾਗ ਛੱਡੇ ਨੇ ਮੈਦਾਨ ਦੇ ਵਿੱਚ। ਅਰੇ 4 ਸੱਪ 4 ਨਾਗ ਜਿਹੜੇ ਤੁਸੀਂ ਇੱਕੋ ਰੰਗ ਦੇ ਦੇਖਦੇ ਪਏ ਹੋ ਭਾਈ ਜਾਨ, ਇਹਨਾਂ ਸੱਪਾਂ ਨਾਗਾਂ ਦੀ ਨਸਲ ਹੋ ਰਹੀ। ਆੜਾ ਕੋਟੀਆਂ ਪੋਟੀਆਂ ਵਾਲੇ ਨਾਗ ਤੁਸੀਂ ਦੇਖਦੇ ਪਏ ਹੋ ਨਾ ਭਾਈ ਜਾਨ, ਇਹਨਾਂ ਨਾਗਾਂ ਦੀ ਨਸਲ ਹੋ ਰਹੀ। ਜਿਹੜਾ ਭਾਈ ਨੇ ਹੱਥ ਦੇ ਅੰਦਰ ਨਾਗ ਪਕੜਿਆ ਭਾਈ ਜਾਨ, ਇਹ ਸੱਪ ਦੀ ਨਸਲ ਹੋ ਰਹੀ। ਆ ਜਿਹੜੇ ਮਿੱਟੀ ਦੇ ਰੰਗ ਦੇ ਤੁਸੀਂ ਨਾਗ ਦੇਖਦੇ ਪਏ ਹੋ ਨਾ ਭਾਈ ਜਾਨ, ਇਹ ਸੱਪ ਇਹ ਨਾਗ ਮੈਂ ਜਿਸ ਜਗ੍ਹਾ ਉੱਤੇ ਜਾ ਕੇ ਛੱਡਣਾ ਜੀ। ਕਈ ਬੰਦੇ ਮੇਰੇ ਨਾਲ ਬਹਿਸ ਕਰਦੇ ਨੇ, ਕਹਿੰਦੇ ਨੇ ਕਿ ਭਾਈਆ ਇਹ ਸੱਪ ਨਾਗ ਦੇ ਮੂੰਹ ਨਹੀਂ, 2 ਇਹ 2 ਮੂੰਹ ਵਾਲਾ ਸੱਪ ਹੈ। ਲੋ ਭਾਜੀ ਮੁਸਲਮਾਨਾਂ ਦੀ ਮਹਿਫਲ ਹੈ, ਤੁਹਾਡੇ ਜੋ ਕੋਈ ਬੰਦਾ ਇਹ ਸੱਪ ਨਾਗ ਦਾ ਦੂਸਰਾ ਮੂੰਹ ਸਾਬਤ ਕਰੇ, ਜ਼ਿਆਦਾ ਨਹੀਂ 100 ਰੁਪਇਆ ਇਨਾਮ ਦਿਆਂਗਾ। ਹੋਰ ਦੇ ਨਾਲ ਦੇਖੋ ਭਾਈ ਜਾਨ, ਅੱਲਾਹ ਪਾਕ ਦੀ ਜ਼ਾਤ ਨੇ ਇਹ ਸੱਪ ਨਾਗ ਦੀ ਦੁੱਬ ਵਾਲੀ ਸਾਈਡ ਔਰ ਮੂੰਹ ਵਾਲੀ ਸਾਈਡ ਇਸ ਕਿਸਮ ਦੀ ਬਣਾ ਛੱਡੀ ਹੈ ਕਿ ਛੇਤੀ ਦੇ ਨਾਲ ਔਰ ਜਲਦੀ ਦੇ ਨਾਲ ਪਤਾ ਨਹੀਂ ਲੱਗਦਾ ਇਹ ਸੱਪ ਨਾਗ ਦੀ ਮੂੰਹ ਵਾਲੀ ਸਾਈਡ ਕਿਹੜੀ ਹੈ ਔਰ ਕੀ ਦੁੱਬ ਵਾਲੀ ਸਾਈਡ ਕਿਹੜੀ। ਅੜਾ ਭਾਈਏ ਨੇ ਸਪਣੀ ਗੱਲ ਦੇ ਅੰਦਰ ਪਾਈਏ, ਅੱਲਾਹ ਪਾਕ ਦੀ ਜ਼ਾਤ ਨੇ ਇਹ ਸਪਣੀ ਦਾ ਦੇਖੋ ਜੀ ਮੂੰਹ ਮੋਟਾ ਬਣਾਇਆ, ਪੂਛਲ ਬਣਾਈ ਹੈ ਜੀ ਬਰੀਕ। ਭਾਈ ਜਾਨ ਛੇਤੀ ਦੇ ਨਾਲ ਜਲਦੀ ਦੇ ਨਾਲ ਪਤਾ ਲੱਗ ਜਾਂਦਾ ਸੱਪ ਨਾਗ ਦੀ ਮੂੰਹ ਵਾਲੀ ਸਾਈਡ ਕਿਹੜੀ ਹੈ ਔਰ ਜੀ ਦੁੱਬ ਵਾਲੀ ਸਾਈਡ ਕਿਹੜੀ। ਅਸਲ ਤੇ ਭਾਈ ਜਾਨ ਦਾ ਨਾਮ ਹੈ 2 ਮਾਹੀ। 2 ਮਾਹੀ ਤੋਂ ਮੁਰਾਦ ਕੇ 2 ਮਹੀਨਿਆਂ ਦੇ ਵਿੱਚ ਸੱਪ ਨਾਗ ਲੜਨ ਵਾਲਾ। ਤੇ ਕਈ ਬੰਦੇ ਕਹਿਣਗੇ ਭਾਈ ਜਾਨ 10 ਮਹੀਨੇ ਸੱਪ ਨਾਗ ਦੀ ਹਕੀਕਤ ਨਹੀਂ, ਅਗਰ ਅੱਲਾ ਨਾ ਕਰੇ 2 ਮਹੀਨਿਆਂ ਦੇ ਵਿੱਚ ਇਨਸਾਨ ਨੂੰ ਚੱਕ ਮਾਰ ਜਾਵੇ ਬੰਦਾ ਮਰ ਜਾਂਦਾ। ਨਹੀਂ ਭਾਈ ਜਾਨ, ਉਸ ਬੰਦੇ ਦੀ ਜ਼ਿੰਦਗੀ ਨੂੰ ਇੱਕ ਰੋਗ ਲੱਗ ਜਾਂਦਾ ਹੈ। ਅੱਲਾ ਪਾਕ ਦੀ ਜ਼ਾਤ ਨੇ ਇਹ ਸੱਪਾਂ ਨਾਗਾਂ ਨੂੰ ਜ਼ਰੂਰ ਸੱਪਾਂ ਨਾਗ ਵਾਲੀ ਸ਼ਕਲ ਦਿੱਤੀ ਔਰ ਜਿਸਮ ਦਿੱਤਾ, ਲੇਕਿਨ ਭਾਈ ਜਾਨ ਇਹਦੇ ਚ ਕੋਈ ਸੱਪਾਂ ਵਾਲਾ ਕਰਤਾਰ ਨਹੀਂ। ਇਹ ਬਗੈਰ ਜ਼ਹਿਰ ਤੋਂ ਨਾਗ ਹੈ ਜਿਹੜਾ ਭਾਈਆ ਹੱਥ ਦੇ ਅੰਦਰ ਨਾਗ ਪਕੜੀ ਲੈਂਦਾ, ਜਿਹਨੂੰ ਤੁਸੀਂ ਵੀਰ ਕਹਿੰਦੇ ਹੋ ਕੋਈ 2 ਮੂੰਹ ਵਾਲਾ ਸੱਪ ਹੈ। ਤੇ ਕਈ ਬੰਦੇ ਭਾਈ ਜਾਨ ਭਾਈਆ ਨੇ ਜਿਹੜਾ ਗੱਲ ਦੇ ਵਿੱਚ ਸੱਪ ਪਾਇਆ ਨਾ, ਕਈ ਬੰਦੇ ਸੱਪ ਲੈ ਵੇਖ ਕੇ ਪਰੇਸ਼ਾਨ ਹੋ ਜਾਂਦੇ ਨੇ, ਕਹਿੰਦੇ ਨੇ ਕਿ ਯਾਰ ਸੱਪ ਨਾਗ ਦਾ ਨਾ ਰੰਗ ਬੜਾ ਖਤਰਨਾਕ ਹੈ, ਇਹ ਸੱਪ ਨਾਗ ਬਹੁਤ ਖਤਰਨਾਕ ਹੈ, ਇਹਦੇ ਵਿੱਚ ਬੜਾ ਜ਼ਹਿਰ ਹੋਏਗਾ। ਦੇਖੋ ਜੀ ਅੱਲਾਹ ਪਾਕ ਦੀ ਜ਼ਾਤ ਨੇ ਸੱਪ ਨਾਗ ਨੂੰ ਕੱਦ ਦੇਖ ਲਓ ਕਿਤਨਾ ਲੰਬਾ ਦਿੱਤਾ, ਵਜੂਦ ਦੇਖੋ ਜੀ ਇਹ ਸੱਪ ਨਾਗ ਦਾ ਕਿਤਨਾ ਮੋਟਾ। ਅੱਲਾਹ ਪਾਕ ਦੀ ਜ਼ਾਤ ਨੇ ਇਹ ਸੱਪ ਨਾਗ ਵੀ ਇਹ ਤਰੱਤੀ ਜ਼ਹਿਰ ਨਹੀਂ ਦਿੱਤੀ, ਇਹ ਵੀ ਬਗੈਰ ਜ਼ਹਿਰ ਤੋਂ ਨਾਗ। ਇਹ ਸੱਪ ਨਾਗ ਨੂੰ ਤੁਸੀਂ ਪਕੜ ਸਕਦੇ ਹੋ, ਜਨਾਬ ਦੇ ਛੋਟੇ ਛੋਟੇ ਬੱਚੇ ਪਕੜ ਸਕਦੇ ਨੇ, ਇਹਨਾਂ ਵਿੱਚ ਜ਼ਹਿਰ ਨਹੀਂ, ਇਹ ਬਗੈਰ ਜ਼ਹਿਰ ਤੋਂ ਨਾਗ ਨਹੀਂ। ਜੋ ਦੋਸਤਾਂ ਨੂੰ ਸੱਪ ਨਾਗ ਦਿਖਾਵਾਂ ਜੀ ਜ਼ਹਿਰਾਂ ਵਾਲੇ, ਜਿਨ੍ਹਾਂ ਨਾਲ ਵੱਡੀਆਂ ਕੱਟੀਆਂ ਇਨਸਾਨ ਦੇ ਜਾਂਦੇ ਚ ਮੌਤ, ਜਿਹਨੂੰ ਦੇਖਣ ਤੋਂ ਬਾਅਦ ਭਾਈ ਜਾਨ ਤੁਸੀਂ ਵੀ ਕਹੋ ਸੱਪ ਤੇ ਮੈਂ ਵੀ ਕਹਾਂ ਜੀ ਸੱਪ। ਜਿਹੜੇ ਬੰਦੇ ਥੱਲੇ ਬੈਠੇ ਹੋ ਦਰਬਾਰ ਸ਼ਰੀਫ ਨੂੰ ਮੰਨ ਕੇ 1 ਮਿੰਟ ਵਾਸਤੇ ਖੜੇ ਹੋਏ ਹੋ ਬਜ਼ੁਰਗੋ, ਮੈਂ ਦੋਸਤਾਂ ਨੂੰ ਕਾਲੇ ਨਾਗਾਂ ਦਾ ਸ਼ੁਗਲ ਦਿਖਾ ਦਿਆਂ। ਔਰ ਕਾਲੀ ਮੂਸਰੀ ਬੇਟਾ ਉੱਠਦਾ ਬਜ਼ੁਰਗੋ, ਉੱਠਿਆ ਜੀ ਜਰਾ 1 ਮਿੰਟ ਵਾਸਤੇ, 1 ਮਿੰਟ ਵਾਸਤੇ ਖੜੇ ਹੋਇਆ ਜੀ ਜਰਾ, ਫਿਰ ਬੇਸ਼ੱਕ ਭਾਵੇਂ ਬਹਿ ਜਾ ਜੀ, ਬੇਟਾ ਖੜਾ ਜੀ। ਸਾਰੇ ਬੰਦੇ ਨਾ ਦਰਬਾਰ ਸ਼ਰੀਫ ਨੂੰ ਮੰਨ ਕੇ 1 ਵਾਰੀ ਜ਼ੋਰ ਨਾਲ ਤਾੜੀ ਮਾਰੋ, ਮੈਂ ਕਾਲੇ ਨਾਗ ਦਾ ਸ਼ੁਗਲ ਦਿਖਾਵਾਂ। ਐਵੇਂ ਜਿੰਨੇ ਵੀ ਦੋਸਤਾਂ ਨੂੰ ਸੱਪ ਨਾਗ ਦਿਖਾਏ ਨੇ ਭਾਈ ਜਾਨ, ਇਹ ਆਮ ਜੇ ਸੱਪ ਨੇ ਜੀ, ਆਮ ਜੇ ਨਾਗ ਨਹੀਂ, ਇਹ ਕੋਈ ਸੱਪਾਂ ਜੋ ਸੱਪ ਨਹੀਂ। ਇਹ ਸੱਪਾਂ ਨਾਗਾਂ ਨੂੰ ਤੁਸੀਂ ਪਕੜ ਸਕਦੇ ਹੋ, ਜਨਾਬ ਦੇ ਛੋਟੇ ਛੋਟੇ ਬੱਚੇ ਪਕੜ ਸਕਦੇ ਨੇ, ਇਹਨਾਂ ਵਿੱਚ ਜ਼ਹਿਰ ਨਹੀਂ, ਇਹ ਬਗੈਰ ਜ਼ਹਿਰ ਤੋਂ ਨਾਗ ਨੇ।
ਇਹ ਦੋਸਤਾਂ ਨੂੰ ਨਾਗ ਦਿਖਾਉਣ ਲੱਗਿਆ ਜੀ ਜ਼ਹਿਰਾਂ ਵਾਲੇ, ਜਿਨ੍ਹਾਂ ਨਾਲ ਵੱਡਿਆਂ ਕੱਟਿਆਂ ਇਨਸਾਨ ਦੀ ਜ਼ਿੰਦਗੀ ਮੌਤ, ਜਿਹਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਕਹੋ ਸੱਪ ਤੇ ਮੈਂ ਵੀ ਕਹਾਂ ਜੀ ਸੱਪ। ਤੇ ਕਈ ਬੰਦੇ ਨਾ ਆਪਣੇ ਜ਼ਿਹਨ 'ਚ ਐਵੇਂ ਸੋਚੀ ਜਾਂਦੇ ਹੁੰਦੇ ਨੇ, ਕਹਿੰਦੇ ਨੇ ਕਿ ਯਾਰ ਸੱਪਾਂ ਦੇ ਰੱਖਣ ਵਾਲੇ ਨਾ ਜਿਹੜੇ ਸੱਪ ਰੱਖਦੇ ਨੇ ਇਹ ਸੱਪਾਂ ਦੀ ਜ਼ਹਿਰ ਕੱਢ ਦਿੰਦੇ। ਕਈ ਬੰਦੇ ਕਹਿੰਦੇ ਨੇ ਜ਼ਹਿਰ ਨਹੀਂ ਕੱਢਦੇ ਜੀ, ਇਹਨਾਂ ਦੇ ਦੰਦ ਕੱਢ ਦਿੰਦੇ। ਲੋ ਦੋਸਤਾਂ ਦੇ ਜ਼ਿਹਨ ਦੇ ਵਿੱਚੋਂ ਵਹਿਮ ਦੂਰ ਕਰ ਦਈਏ ਜੀ। ਮੈਂ ਦੋਸਤਾਂ ਨੂੰ ਸਭ ਤੋਂ ਪਹਿਲੇ ਨੰਬਰ ਤੇ ਦਿਖਾਵਾਂਗਾ ਕਾਲੇ ਨਾਗ ਦੇ ਦੰਦ। ਦੂਸਰੇ ਨੰਬਰ ਤੇ ਮੈਂ ਦੋਸਤਾਂ ਨੂੰ ਦੀ ਜ਼ਹਿਰ ਦਿਖਾਵਾਂਗਾ। ਜ਼ਹਿਰ ਦੀ ਇੰਝ ਹੁੰਦੀ ਹੈ ਜਿਵੇਂ ਜਲੇਬੀਆਂ ਵਾਲਾ ਸ਼ੀਰਾ ਹੁੰਦਾ। ਇੱਕ ਤਰ੍ਹਾਂ ਜ਼ਹਿਰ ਦਾ ਕੱਢ ਕੇ ਮੈਂ ਜ਼ਮੀਨ ਦੇ ਉੱਤੇ ਸੁੱਟਾਂਗਾ। ਦੇਖਣਾ ਜਿਸ ਤਰੀਕੇ ਅੱਗ ਦੇ ਵਿੱਚੋਂ ਲਾਈਟ ਨਿਕਲਦੀ ਹੈ। ਦੇਖੋ ਜੀ ਕਾਲੇ ਨਾਗ ਦੀ ਜ਼ਹਿਰ ਦੇ ਵਿੱਚੋਂ ਦੇਖੋ ਜੀ ਲਾਈਟ ਕਿਵੇਂ ਨਿਕਲਦੀ। ਸਭ ਤੋਂ ਪਹਿਲੇ ਨੰਬਰ ਤੇ ਦੇਖੋ ਜੀ ਇਹ ਕਾਲਾ ਨਾਗ ਜਿਹੜਾ ਮੈਂ ਦੋਸਤਾਂ ਨਾਲ ਕੀਤਾ ਜੀ ਵਾਦਾ। ਇਸ ਤੋਂ ਬਾਅਦ ਮੈਂ ਦੋਸਤਾਂ ਨੂੰ ਦਿਖਾਵਾਂਗਾ ਜੋੜਾ ਸਿੰਧ ਦੇ ਪੁਰਾਣੇ ਕਬਰਸਤਾਨ ਦੇ ਵਿੱਚੋਂ ਜਿਹੜਾ ਸੱਪਾ ਨਾਗ ਦਾ ਜੋੜਾ ਪਕੜਿਆ ਗਿਆ। ਇਹ ਜ਼ਾਲਮ ਦੇ ਬੱਚੇ ਨੇ ਇੱਕ ਇਨਸਾਨ ਦੋ ਬੱਕਰੀਆਂ ਦੀ ਕੀਤੀ ਮੌਤ ਭਾਈਜਾਨ। ਇਹਨੂੰ ਕਹਿੰਦੇ ਨੇ ਖੂਨੀ ਨਾਗ। ਤੇ ਖੂਨੀ ਨਾਗ ਭਾਈਜਾਨ ਉਸ ਨਾਗ ਨੂੰ ਬੋਲਿਆ ਜਾਂਦਾ ਜਿਸ ਨਾਗ ਦੇ ਮੂੰਹ ਨੂੰ ਇਨਸਾਨ ਦਾ ਖੂਨ ਲੱਗਿਆ ਹੋਵੇ। ਇਹ ਖੋਲ ਕੇ ਮੈਂ ਛੱਡਣ ਲੱਗਿਆ। ਪਹਿਚਾਣ ਤੁਸੀਂ ਵੀਰਾਂ ਨੇ ਕਰਨੀ ਹੈ। ਸਭ ਤੋਂ ਪਹਿਲੇ ਨੰਬਰ ਤੋਂ ਦੇਖੋ ਜੀ ਆਪਣੇ ਪੰਜਾਬ ਦੇ ਇਲਾਕੇ ਦਾ ਨਾਗ। ਆੜਾ ਸੱਪ ਨਾਗ ਹੁਣ ਭਾਜੀ ਮੈਂ ਖੋਲ ਕੇ ਛੱਡਣ ਲੱਗਿਆ। ਇਹ ਸੱਪ ਨੇ ਇਸ ਨਾਗ ਨੂੰ ਭਾਈਜਾਨ ਜੱਟ ਲੋਕ ਦੇਖਦੇ ਨੇ, ਦੇਖਣ ਤੋਂ ਬਾਅਦ ਕਹਿੰਦੇ ਨੇ ਕਾਲਾ ਪੱਖੇ ਵਾਲਾ ਛਜਲੀ ਵਾਲਾ। ਅੰਗਰੇਜ਼ ਦੇਖਦਾ ਭਾਈਜਾਨ, ਦੇਖਣ ਤੋਂ ਬਾਅਦ ਇਹਦੀ ਤਾਰੀਫ ਕਰਦਾ ਹੈ। ਉਹ ਕਹਿੰਦਾ ਕਿੰਗ ਆਫ ਦੀ ਕੋਬਰਾ, ਕਿੰਗ ਆਫ ਦੀ ਸਨੇਕ ਕੇ ਫਨ ਦੇ ਹਿਸਾਬ ਨਾਲ ਇਹ ਜੀ ਸੱਪਾਂ ਔਰ ਨਾਗਾਂ ਦਾ ਜੀ ਬਾਦਸ਼ਾਹ ਨਾਗ। ਹਾਂਜੀ ਲੇਕਿਨ ਭਾਈਜਾਨ ਇਹ ਸੱਪ ਨਾਗ ਨੂੰ ਮੈਂ ਬਾਦਸ਼ਾਹ ਨਾਗ ਤੇ ਨਹੀਂ ਬੋਲਦਾ। ਇਹ ਸੱਪ ਨਾਗ ਨੂੰ ਇਹ ਗੱਲ ਕਹਿਣਾ ਜੀ ਤਾਰੇ ਬਹਾਦਰ ਜੀ ਜੰਗਲ ਦੇ ਅੰਦਰ ਵੀ ਜੋੜਾ ਤੇ ਮੇਰੇ ਕਹਿੰਦੇ ਨੇ ਕਿ ਸੱਪਣੀ ਨੂੰ ਮਾਰ ਦਿਓ ਸੱਪ ਪਿੱਛਾ ਕਰਦਾ ਹੈ, ਸੱਪ ਨੂੰ ਮਾਰ ਦਿਓਗੇ ਸੱਪਣੀ ਪਿੱਛਾ ਕਰੇਗੀ, ਤੁਸੀਂ ਦੋ ਨੂੰ ਮਾਰ ਦਿਓਗੇ ਕਹਾਣੀ ਖਤਮ ਹੋ ਜਾਏਗੀ। ਭਾਈਜਾਨ ਇਹ ਜਿੱਥੇ ਹੁੰਦਾ ਕਿ ਜੋੜਾ ਹੁੰਦਾ ਹੈ, ਅਗਰ ਤੁਸੀਂ ਇੱਕ ਨੂੰ ਮਾਰ ਦਿਓਗੇ ਇੱਕ ਸੱਪ ਇੱਕ ਨਾਗ ਆਪਣੀ ਜਾਨ ਬਚਾ ਕੇ ਉਸ ਜਗ੍ਹਾ ਤੋਂ ਨੱਠ ਜਾਏਗਾ, ਭੱਜ ਜਾਏਗਾ। ਭਾਈਜਾਨ ਆਪਣੇ ਖੁਦ ਗਾਰ ਦੇ ਅੰਦਰ ਬੈਠ ਕੇ ਆਪਣੇ ਸਾਥੀ ਦਾ ਘੰਟਾ ਜਾਂ 2 ਘੰਟੇ ਕਰਦਾ ਜੀ ਇੰਤਜ਼ਾਰ। ਅਗਰ ਭਾਜੀ ਇਹਦੇ ਨਾਲ ਦਾ ਸਾਥੀ ਆ ਜਾਵੇ ਤੇ ਠੀਕ ਹੈ, ਅਗਰ ਇਹਦੇ ਨਾਲ ਦਾ ਸਾਥੀ ਨਾ ਆਵੇ, ਜਿਸ ਜਗ੍ਹਾ ਤੇ ਭਾਈਜਾਨ ਇਹਦੇ ਸਾਥੀ ਦੀ ਮੌਤ ਹੋਏਗੀ ਨਾ ਉਸੇ ਜਗ੍ਹਾ ਤੇ ਇਸ ਤਰੀਕੇ ਨਾਲ ਜਾ ਕੇ ਖੜਾ ਹੋ ਜਾਂਦਾ। ਮੈਂ ਕੱਢਣ ਲੱਗਾ ਜਿਸ ਤਰੀਕੇ ਪਟਾਰੀ ਦੇ ਵਿੱਚ ਖੜਾ ਹੁੰਦਾ ਐਵੇਂ ਉਸੇ ਜਗ੍ਹਾ ਤੇ ਜਾ ਕੇ ਖੜਾ ਹੋ ਜਾਂਦਾ। ਇਹਦੇ ਸਾਹਮਣੇ ਜਾਨਵਰ ਆਵੇ ਜੀ, ਜਾਨਵਰ ਨੂੰ ਦੁਸ਼ਮਣ ਸਮਝ ਕੇ ਚੱਕ ਮਾਰਦਾ। ਇਨਸਾਨ ਆਵੇ, ਇਨਸਾਨ ਨੂੰ ਦੁਸ਼ਮਣ ਸਮਝ ਕੇ ਚੱਕ ਮਾਰਦਾ। ਫਿਰ ਕਈ ਬੰਦੇ ਕਹਿੰਦੇ ਨੇ ਯਾਰ ਇੱਕ ਰਸਤੇ ਤੇ ਸੱਪ ਰਹਿੰਦਾ ਹੈ ਕਿ ਜਿਹੜਾ ਇਨਸਾਨ ਨੂੰ ਰੋਕ ਕੇ ਇਨਸਾਨ ਦੀ ਮੌਤ ਕਰਦਾ ਹੈ। ਭਾਈਜਾਨ ਇਹੋ ਹੀ ਕਾਲਾ ਸ਼ੀਸ਼ ਨਾਗ ਹੈ ਜਿਹੜਾ ਇਨਸਾਨ ਨੂੰ ਰੋਕ ਕੇ ਇਨਸਾਨ ਦੀ ਮੌਤ ਕਰਦਾ ਜੀ। ਇਹੀ ਕਾਲਾ ਸ਼ੀਸ਼ ਨਾਗ ਹੈ ਭਾਈਜਾਨ ਜਿਹੜਾ ਦਰਖਤਾਂ ਦੇ ਉੱਤੇ ਚੜ ਜਾਂਦਾ, ਪਰਿੰਦਿਆਂ ਦੇ ਬੱਚੇ ਖਾ ਜਾਂਦਾ ਜੀ, ਪਰਿੰਦਿਆਂ ਦੇ ਆਂਡੇ ਪੀ ਜਾਂਦਾ ਜੀ। ਇਹੋ ਹੀ ਕਾਲਾ ਸ਼ੀਸ਼ ਨਾਗ। ਇਹਦਾ ਕੰਮ ਹੈ ਭਾਈਜਾਨ ਹਾਲੀਆਂ ਦੇ ਹਾਲ ਡੱਕ ਦੇਣਾ, ਰਾਹੀਆਂ ਤੇ ਰਾਹ ਡੱਕ ਦੇਣਾ, ਇਨਸਾਨ ਨੂੰ ਡੱਕ ਕੇ ਇਨਸਾਨ ਦੀ ਮੌਤ ਕਰਦਾ ਜੀ। ਬੜਾ ਜ਼ਿੱਦੀ ਜਿਹਾ ਨਾਗ ਹੈ। ਐ ਸੱਪ ਜੀ ਲਿਆਓ ਜੀ ਜ਼ਰਾ ਇਹਦੇ ਨਾਲ ਦੀ ਸੱਪਣੀ ਚੁੱਕ ਕੇ ਮੇਰੇ ਕੋਲ। ਜੰਗਲ ਦੇ ਅੰਦਰ ਵੀ ਜੋੜਾ ਤੇ ਮੇਰੇ ਕੋਲੇ ਵੀ ਜੋੜਾ ਹੀ। ਕਿਆ ਸਿਆਣੇ ਕਹਿੰਦੇ ਨੇ ਮਾਰੋ ਜੋੜੇ ਨੂੰ ਰੱਖੇ ਜੋੜੇ ਨੂੰ। ਇੱਧਰ ਤਵੱਜਾ ਕਰਨਾ ਜੀ। ਇਹ ਜੀ ਸੱਪ ਲਿਆ ਕਾਕਾ ਕੱਪੜਾ ਮੈਨੂੰ ਦੇ ਦੇ, ਛੁਰੀ ਵੀ ਮੈਨੂੰ ਦੇ ਦੇ, ਜ਼ਰਾ ਮਿੰਟ ਮਾਰੀ ਜ਼ਰਾ ਉਹਨੂੰ। ਸਾਰੇ ਬੰਦੇ ਜ਼ਰਾ ਦਰਬਾਰ ਸ਼ਰੀਫ ਨੂੰ ਮੰਨ ਕੇ ਇੱਕ ਵਾਰੀ ਜ਼ੋਰ ਨਾਲ ਤਾੜੀ ਮਾਰੋ। ਮੈਂ ਕਾਲਾ ਨਾਗ ਕੱਟਾ ਬਾਹਰ। ਨਹੀਂ ਜੀ ਨਹੀਂ, ਤਾੜੀ ਜ਼ਰਾ ਜ਼ੋਰ ਸ਼ੌਕ ਨਾਲ ਲਾਣੀ ਹੈ ਕਿਉਂਕਿ ਪਰਦੇਸੀ ਦਾ ਦਿਲ ਖੁਸ਼ ਹੋ ਜਾਵੇ ਅਗਰ ਕਾਲਾ ਨਾਗ ਵਿੱਚੋਂ ਨਿਕਲੇ। ਮੈਂ ਸ਼ਹਿਰ ਬਾਗਪਤਨ ਤੋਂ ਆਇਆ ਬਾਬਾ ਫਰੀਦ ਦੀ ਨਗਰੀ। ਜਦੋਂ ਮੈਂ ਤੁਹਾਡਾ ਮਹਿਮਾਨ ਆ ਸੱਪਾਂ ਨਾਗਾਂ ਦਾ ਸ਼ੁਗਲ ਦਿਖਾ ਦਿਆਂਗਾ ਇਨਸ਼ਾਅੱਲਾ। ਆਉਂਦੇ ਸਾਲ ਤੱਕ ਯਾਦ ਕਰੋਗੇ ਭਾਈ। ਲਿਆ ਵੀ ਕਾਕਾ ਕੱਢੀਏ ਬਾਹਰ। ਹਾਂਜੀ ਇਹ ਜੀ ਸੱਪ। ਪਹਿਲੇ ਮੈਂ ਦੋਸਤਾਂ ਨੂੰ ਸੱਪ ਵਹਾਵਾਂਗਾ, ਫਿਰ ਮੈਂ ਦੋਸਤਾਂ ਨੂੰ ਕਾਲੇ ਨਾਗ ਦੀ ਜ਼ਹਿਰ ਵਹਾਵਾਂਗਾ, ਫਿਰ ਮੈਂ ਦੋਸਤਾਂ ਨੂੰ ਦਿਖਾਵਾਂਗੇ ਤੇ ਦੰਦਾਂ ਵਾਲਾ ਸ਼ੁਗਲ ਆ। ਪੁੱਤਰ ਬਹਿ ਜਾ ਪਿੱਛੇ ਹੋ ਕੇ, ਚੱਲ ਉੱਥੇ ਵੜ ਜਿੱਥੋਂ ਨਿਕਲਿਆ। ਇੱਧਰ ਆ ਜਾ ਪੁੱਤਰ, ਬੈਠ ਜਾ ਥੱਲੇ। ਛੋਟੇ ਛੋਟੇ ਬੱਚਿਆਂ ਨੂੰ ਥੱਲੇ ਬਿਠਾ ਦੇਣਾ ਜੀ। ਬੇਟਾ ਤੂੰ ਵੀ ਬੈਠ ਜਾ। ਬਹਿ ਜੀ ਰੁਮਾਲ ਵਾਲਿਆ ਤੂੰ ਵੀ ਬਹਿ ਜਾ, ਚਾਦਰ ਵਾਲਿਆ ਬਹਿ ਜਾ। ਇਹ ਜੀ ਸੱਪ ਜਾਂ ਮਾਲਕ ਹੈ ਤੇਰੇ ਨਾਮ ਦਾ ਆਸਰਾ, ਤੇਰੇ ਨਾਮ ਦੀ ਖੈਰ। ਤੇ ਜਿਹੜਾ ਬੰਦਾ ਸੋਚਦਾ ਹੋਵੇ ਕਿ ਪਤਾ ਨਹੀਂ ਭਾਈ ਇਹਨੇ ਦੰਦ ਕੱਢੇ ਹੋਣ ਜਾਂ ਜ਼ਹਿਰ ਕੱਢੀ ਹੋਵੇ, ਜਿਹੜਾ ਨਾ ਮੰਨੇ ਤੇ ਨਾ ਮੰਨਣ ਵਾਲੇ ਮੇਰੇ ਸੋਹਣੇ ਅੱਲਾ ਨੂੰ ਨਹੀਂ ਮੰਨਦੇ। ਹਾਂਜੀ ਜਿਹੜਾ ਬੰਦਾ ਕਹਿੰਦਾ ਯਾਰ ਮੈਂ ਤੇ ਮੰਨਦਾ ਹੀ ਨਹੀਂ, ਇਹ ਸੱਪ ਨਾਗ ਦੇ ਦੰਦ ਜ਼ਹਿਰ ਕੱਢ ਦਿੰਦੇ ਨੇ, ਇਹ ਸੱਪ ਨਾਗ ਖੋਲਦਾ ਜੀ ਮੈਂ ਕਾਲਾ ਹੀ ਰੰਗ ਦਾ। ਆ ਵੀ ਜ਼ਰਾ ਬੱਬਰ ਸ਼ੇਰਾ ਬਾਰ ਸ਼ਾਬਾਸ਼। ਸੱਪ ਨਾਗ ਕਾਲੇ ਰੰਗ ਦੇ ਖੋਲ ਖੋਲ ਕੇ ਮੈਂ ਛੱਡੀ ਜਾਵਾਂਗਾ। ਜਿਹੜੇ ਸੱਪ ਤੇ ਤੁਸੀਂ ਹੱਥ ਰੋਕੋਗੇ ਮੈਂ ਉਹ ਸੱਪ ਨਾਗ ਦੇ ਹਜ਼ਾਰ ਮੇਰੇ ਕੋਲੇ ਪੂਰੇ ਨਹੀਂ। ਉਹ ਸੱਪ ਨਾਗ ਦਾ ਮੂੰਹ ਖੋਲ ਦਿਆਂਗਾ, ਲੇਕਿਨ ਆਪਣੀ ਜ਼ਿੰਮੇਦਾਰੀ ਤੇ, ਮੇਰੀ ਜ਼ਿੰਮੇਦਾਰੀ ਤੇ ਨਹੀਂ। ਇਹਦੇ ਮੂੰਹ ਦੇ ਵਿੱਚ ਉਂਗਲ ਪਾ ਕੇ ਵੇਖ ਲਓ। ਇਹ ਦੋਸਤਾਂ ਨੂੰ ਹੁਣੇ ਦੱਸ ਦੇਗਾ ਮੇਰੇ ਵਿੱਚ ਜ਼ਹਿਰ ਹੈ ਜਾਂ ਨਹੀਂ ਹੈ। ਇਹ ਦੁੱਧ ਹੈ, ਚੋਕ ਹੈ, ਖੀਰ ਹੈ, ਹਲੇ ਵਗਦਾ ਹੈ ਜਾਂ ਨਹੀਂ ਵਗਦਾ। ਇਹ ਮੈਂ ਖੋਲ ਦਿੱਤਾ ਜੀ। ਜਿੰਨੇ ਜ਼ਹਿਰ ਜ਼ੂਰ ਚੈੱਕ ਕਰਨੇ ਜਾਂ ਦੰਦ ਚੈੱਕ ਕਰਨੇ ਨੇ ਆਪਣੀ ਜ਼ਿੰਮੇਦਾਰੀ ਤੇ ਇੱਥੇ ਆ ਜਾਓ। ਹਾਂਜੀ
ਇਹ ਦੇਖੋ ਹੁਣ ਸੱਪ ਦੀ ਜ਼ਹਿਰ ਕਿਹੜੀ ਜਗ੍ਹਾ ਤੋਂ ਹੁੰਦੀ, ਤੇ ਕਈਆਂ ਬੰਦਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਾਲੇ ਨਾਗ ਦੀ ਜ਼ਹਿਰ ਕਿਹੜੀ ਜਗ੍ਹਾ ਤੋਂ ਹੁੰਦੀ ਹੈ। ਕਈ ਬੰਦੇ ਕਹਿੰਦੇ ਨੇ ਭਾਜੀ ਇਹ ਸੱਪ ਨਾਗ ਦੇ ਪੂਰੇ ਸੱਪ ਦੇ ਵਿੱਚ ਜ਼ਹਿਰ ਹੁੰਦਾ। ਕਈ ਬੰਦੇ ਕਹਿੰਦੇ ਨੇ ਯਾਰ ਪੂਰੇ ਸੱਪ 'ਚ ਜ਼ਹਿਰ ਨਹੀਂ ਹੁੰਦਾ, ਸਿਰਫ ਇਹਦੇ ਪੇਟ ਦੇ ਵਿੱਚ ਜ਼ਹਿਰ ਹੁੰਦਾ। ਭਾਈ ਜਾਨ ਸੁਣ ਲਓ, ਨਾ ਇਹਦੇ ਪੇਟ 'ਚ ਜ਼ਹਿਰ ਹੁੰਦਾ, ਨਾ ਪੂਰੇ ਸੱਪ ਦੇ ਵਿੱਚ ਜ਼ਹਿਰ ਹੁੰਦਾ। ਅੱਲਾਹ ਪਾਕ ਨੇ ਨਾ ਬਾਬਾ ਜੀ ਇਸ ਕਾਲੇ ਨਾਗ ਨੂੰ 2 ਟਿਊਬਾਂ ਦਿੱਤੀਆਂ ਨੇ ਜ਼ਹਿਰ ਵਾਲੀਆਂ। ਤਵੱਜਾ ਕਰਨਾ ਜੀ, ਪਹਿਲੀ ਟਿਊਬ ਮੈਂ ਦੋਸਤਾਂ ਨੂੰ ਦਿਖਾਉਣ ਲੱਗਿਆ, ਸਾਰੇ ਬੰਦਿਆਂ ਨੇ ਮੇਰੇ ਲਈ ਗੌਰ ਕਰਨਾ ਜ਼ਰਾ। ਆ ਭਾਈ ਜ਼ਰਾ ਮੇਰੇ ਕੋਲ ਚੱਲ ਬਈ, ਸ਼ਾਬਾਸ਼। ਪਹਿਲੀ ਟਿਊਬ ਦੇਖੋ ਜੀ, ਅੱਲਾਹ ਪਾਕ ਦੀ ਜ਼ਾਤ ਨੇ ਇਹਨੂੰ ਸੱਜੀ ਸਾਈਡ ਤੇ ਦਿੱਤੀ। ਦੂਸਰੀ ਟਿਊਬ ਹੈ ਭਾਈ ਜਾਨ ਇਹਦੀ ਖੱਬੀ ਸਾਈਡ ਦੀ, ਇਹਦੀ ਅੱਖ ਦੇ ਥੱਲੇ ਜ਼ਹਿਰ ਹੁੰਦੀ। ਦੰਦ ਇਹਦੇ ਭਾਜੀ ਇੰਜ ਹੁੰਦੇ ਨੇ ਜਿਵੇਂ ਬੇਰੀ ਦੇ ਕੰਡੇ ਹੁੰਦੇ ਨੇ, ਕੁਦਰਤੀ ਤੌਰ ਤੇ ਇਹਦੇ ਦੰਦਾਂ ਦੇ ਵਿੱਚੋਂ ਇੱਕ ਸੁਰਾਖ ਹੁੰਦਾ ਭਾਜੀ, ਜਿਸ ਤਰੀਕੇ ਸਿਰਿੰਜ ਦੇ ਵਿੱਚੋਂ ਸੁਰਾਖ ਹੁੰਦਾ। ਅੱਲਾ ਨਾ ਕਰੇ, ਰੱਬ ਨਾ ਕਰੇ, ਇਨਸਾਨ ਨੂੰ ਚੱਕ ਮਾਰ ਜਾਵੇ, ਇਨਸਾਨ ਦੇ ਜਿਸਮ ਦੇ ਅੰਦਰ ਦਮ ਦਾਖਲ ਕਰੇ, ਪਿੱਛੋਂ ਪ੍ਰੈਸ਼ਰ ਮਾਰਦਾ ਇਨਸਾਨ ਵਾਲੀ ਛੁੱਟੀ। ਇਹ ਸੱਪ ਲਿਆਓ ਜਰਾ, ਸਪਨੀ ਚੁੱਕ ਕੇ ਮੇਰੇ ਕੋਲ ਦਿਓ ਜ਼ਰਾ, ਇੱਥੇ ਮੈਨੂੰ ਦਿਓ। ਇਹ ਜਿੰਨੇ ਵੀ ਮੈਂ ਸਪਨਾ ਖੋਲ ਕੇ ਛੱਡੀ ਜਾ ਰਿਹਾ ਨਾ ਜਨਾਬ, ਵਾਸਤੇ ਸਪਨੇ ਜੀ ਮੇਰੇ ਵਾਸਤੇ ਜਿਵੇਂ ਘੜੇ ਦੀਆਂ ਮੱਛੀਆਂ। ਇਹਦਾ ਦੋਸਤਾਂ ਨੂੰ ਇੱਕ ਸੱਪ ਇੱਕ ਨਾਗ ਦਿਖਾਉਣ ਲੱਗਿਆ ਜੀ। ਇੱਧਰ ਤਵੱਜਾ ਕਰਨਾ, ਮਾਸ਼ਾਅੱਲਾ ਇਤਨੀ ਮਹਿਫਲ ਹੈ। ਅਗਰ ਕੋਈ ਬੰਦਾ ਕਲਮਾ ਨਬੀ ਦਾ ਪੜ੍ਹ ਕੇ ਇਹ ਗੱਲ ਬਾਤ ਕਰੇ ਕਿ ਯਾਰ ਤੇਰੇ ਤੋਂ ਇਲਾਵਾ ਜਾਂ ਤੇਰੇ ਬਜ਼ੁਰਗਾਂ ਤੋਂ ਇਲਾਵਾ, ਬਾਬਾ ਜੀ ਤੀਸਰੇ ਬੰਦੇ ਕੋਲੇ ਸੱਪ ਦੇਖਿਆ ਹੋਵੇ, ਜ਼ਿਆਦਾ ਨਹੀਂ, ਇੱਕ 5000 ਰੁਪਇਆ ਹੀ ਨੋਟ ਨਾਪ ਦਿਆਂਗਾ। ਹੁਣ ਕਈ ਬੰਦੇ ਕਹਿਣਗੇ ਛੱਡ ਯਾਰ ਕਿਹੜਾ ਸੱਪ ਹੈ ਕਿਹੜਾ ਨਾਗ ਹੈ ਜਿਹੜਾ ਤੋਲ ਲਈ ਫਿਰਨਾ, ਅਸੀਂ ਨਹੀਂ ਵੇਖਿਆ। ਇਹ ਜ਼ਰਾ ਦੇਖੋ ਸਾਰੇ ਭਰਾ ਆਪਣੀਆਂ ਪਿਆਰੀਆਂ ਅੱਖਾਂ ਨਾਲ। ਇਹਦਾ ਸੱਪ ਨਾਗ ਮੈਂ ਖੋਲ ਕੇ ਛੱਡਣ ਲੱਗਿਆ ਨਾ ਭਾਈ ਜਾਨ, ਇਸ ਸੱਪ ਨੇ ਇਸ ਨਾਗ ਨੇ ਆਪਣੀ 2 ਮਰਤਬਾ ਸ਼ਕਲ ਤਬਦੀਲ ਕੀਤੀ। ਭਾਈ ਜਾਨ ਪਹਿਲੀ ਮਰਤਬਾ ਜ਼ਾਲਮ ਦੇ ਬੱਚੇ ਨੇ ਆਪਣੀ ਸ਼ਕਲ ਤਬਦੀਲ ਕੀਤੀ, ਇਹਨੇ ਬਾਦਸ਼ਾਹ ਸਿਕੰਦਰ ਨੂੰ ਔਰਤ ਦੇ ਰੂਪ ਦੇ ਵਿੱਚ ਆਣ ਕੇ ਧੋਖਾ ਦਿੱਤਾ। ਸੁਣ ਲੈ ਭਾਈ, ਉਹ ਭਾਈ ਸੁਣ ਲਈ, ਪਿੱਛੇ ਜਾ ਥੋੜਾ ਜਿਹਾ। ਦੂਸਰੀ ਮਰਤਬਾ ਜ਼ਾਲਮ ਦੇ ਬੱਚੇ ਨੇ ਆਪਣੀ ਸ਼ਕਲ ਤਬਦੀਲ ਕੀਤੀ, ਇਹਨੇ ਬਾਦਸ਼ਾਹ ਸਿਕੰਦਰ ਨੂੰ ਔਰਤ ਦੇ ਰੂਪ ਦੇ ਵਿੱਚ ਆਣ ਕੇ ਧੋਖਾ ਦਿੱਤਾ। ਪੀਰ ਗੁੱਗੇ ਦੀ ਇਹ ਸੱਪਨਾਗ ਨੇ ਮੌਤ ਕੀਤੀ। ਇਹ ਕਈਆਂ ਬੰਦਿਆਂ ਨੇ ਸੁਣਿਆ, ਕਈਆਂ ਬੰਦਿਆਂ ਨੇ ਦੇਖਿਆ, ਲੇਕਿਨ ਤੁਸੀਂ ਸੁਣਿਆ ਪਰ ਦੇਖਿਆ ਨਹੀਂ, ਮੈਂ ਤੁਹਾਨੂੰ ਦਿਖਾਉਣ ਲੱਗਿਆ ਜੀ। ਲੇਕਿਨ ਇੱਕ ਇੱਧਰ ਤਵੱਜੋ ਕਰਨਾ, ਜਿੰਨੇ ਵੀ ਕਾਲੇ ਪੀਲੇ ਨਾਗ ਨੇ ਭਾਈ ਜਾਨ ਜਿਹੜੇ ਮੈਂ ਦੋਸਤਾਂ ਨੂੰ ਦਿਖਾਏ ਨੇ ਆਪਣੇ ਪੰਜਾਬ ਦੇ ਇਲਾਕੇ ਦੇ ਨਾਗ ਨੇ, ਇਹ ਪਾਕਿਸਤਾਨ, ਇਹ ਜਿਹੜਾ ਨਾਗ ਮੈਂ ਖੋਲ ਕੇ ਛੱਡਣ ਲੱਗਿਆ, ਇਹ ਭਾਜੀ ਆਪਣੇ ਇਲਾਕੇ 'ਚ ਨਹੀਂ ਪਾਇਆ ਜਾਂਦਾ, ਹਿੰਦੁਸਤਾਨ ਦੇ ਇਲਾਕੇ ਦਾ ਨਾਗ ਹੈ ਜੀ। ਹਿੰਦੂ ਲੋਕ ਇਸ ਸੱਪਨਾਗ ਦੀ ਪੂਜਾ ਕਰਦੇ ਨੇ। ਮੈਂ ਦੋਸਤਾਂ ਨੂੰ ਦਿਖਾਉਣ ਲੱਗਿਆ, ਦੇਖੋ ਕਾਲਾ ਨਾਗ ਕਿੱਡਾ ਵੱਡਾ ਅੱਲਾਹ ਪਾਕ ਦੀ ਜ਼ਾਤ ਨੇ ਸੱਪਨਾਗ ਦੇ ਮੂੰਹ ਦੇ ਵਿੱਚ ਰੱਖਿਆ ਜ਼ਹਿਰ, ਚੱਕ ਮਾਰਦਾ ਇਨਸਾਨ ਦੀ ਮੌਤ ਕਰਦਾ। ਇਹ ਛੋਟਾ ਜਿਤਨਾ ਨਾਗ ਹੈ ਜੀ, ਦੇਖੋ ਜੀ ਕਾਲੇ ਬਿੱਛੂ ਦੀ ਤਰ੍ਹਾਂ, ਕਾਲੇ ਠੁੰਮੇ ਦੀ ਤਰ੍ਹਾਂ ਇਨਸਾਨ ਦੇ ਜਿਸਮ ਦੇ ਵਿੱਚ ਕੰਡਾ ਦਾਖਲ ਕਰ ਦੇਵੇ। ਸ਼ੇਰ ਜੈਸੇ ਮਰਦ ਨੂੰ ਕਬਰਸਤਾਨ ਪਹੁੰਚਾਣਾ, ਇਸ ਮੂਜ਼ੀ ਨਾ ਮੁਰਾਦ ਦਾ ਜੀ ਕਮਾਲ। ਇਹ ਅੱਜ ਨਾ ਕੰਡਿਆਂ ਵਾਲਾ ਪਾਕਿਸਤਾਨ ਤੇ ਜ਼ਿੰਦਾਬਾਦ। ਜਾਂ ਮਾਲ ਖੈਰ ਲਿਆ ਪੁੱਤਰ, ਕੱਪੜਾ ਮੈਨੂੰ ਫੜਾ ਦੇ ਜ਼ਰਾ। ਨਹੀਂ ਜੀ ਨਹੀਂ, ਇਧਰੋਂ ਆਵਾਜ਼ ਆਂਦੀ ਬੰਦ ਨੇ ਭਾਜੀ ਦੰਦ ਕੱਢ ਦਿੰਦੇ ਹੋ। ਮੈਂ ਤੁਹਾਨੂੰ ਕਿੰਨੀ ਵਾਰੀ ਕਹਿ ਦਿੱਤਾ ਭਾਜੀ ਅਸੀਂ ਦੰਦ ਨਹੀਂ ਕੱਢਦੇ, ਅਗਰ ਕਿਸੇ ਨੇ ਚੈੱਕ ਕਰਨਾ ਨਾ ਤੇ ਇੱਥੇ ਆਜੋ, ਮੈਦਾਨ ਦੇ ਵਿੱਚ ਖੁੱਲਾ ਪਿਆ ਤੇ ਦੰਦ ਨਹੀਂ ਕੱਢਦੇ ਭਾਜੀ। ਦੰਦ ਸਾਡੇ ਬਜ਼ੁਰਗ ਕੱਢਦੇ ਨੇ, ਮੈਂ ਕੱਢਣਾ ਦੰਦ। ਕਿਵੇਂ ਕੱਢਣਾ? ਇਹਨਾਂ ਸੱਪਾਂ ਨਾਗਾਂ ਦੇ ਦੰਦ ਨਹੀਂ ਕੱਢਦਾ ਜੀ। ਦੰਦ ਮੈਂ ਤੇ ਮੇਰੇ ਬਜ਼ੁਰਗ ਦੰਦ ਕੱਢਦੇ ਨੇ ਇਹਨਾਂ ਬੰਦਿਆਂ ਦੇ। ਆ ਕਈ ਬੰਦੇ ਹੁਣ ਪਰੇਸ਼ਾਨ ਹੋ ਜਾਣਗੇ, ਭਾਈਆ ਪਤਾ ਨਹੀਂ ਹੁਣ ਕੁਛ ਹੋਣਾ ਨਾਲ ਦੰਦ ਕੱਢੇਗਾ। ਦੰਦ ਕੱਢਣੇ ਆ ਕਾਹਦੇ ਨਾਲ? ਪਲਾਸ ਨਾਲ? ਨਹੀਂ ਭਾਈ ਜਾਨ, ਸਾਡੇ ਬਜ਼ੁਰਗ ਉਹਨਾਂ ਬੰਦਿਆਂ ਦੇ ਦੰਦ ਬਾਹਰ ਕੱਢਦੇ ਨੇ, ਮੈਂ ਉਹਨਾਂ ਬੰਦਿਆਂ ਦੇ ਦੰਦ ਬਾਹਰ ਕੱਢਣਾ। ਇੱਥੋਂ ਲੈ ਕੇ ਇੱਥੇ ਤੱਕ ਬਜ਼ੁਰਗ ਹੈ, ਜਵਾਨ ਹੈ, ਬੱਚਾ ਹੈ। ਕਿਸੇ ਬੰਦੇ ਦਾ ਥੱਲੇ ਵਾਲੀ ਦਾੜ ਜਾਂ ਉੱਤੇ ਵਾਲੀ ਦਾੜ ਹਿਲਦੀ ਹੈ ਜਾਂ ਦੰਦ ਹਿਲਦਾ। ਇੱਥੇ ਮੇਰੇ ਕੋਲ ਆ ਜਾਓ, ਮੈਂ ਬਿਸਮਿल्लाह ਸ਼ਰੀਫ ਪੜ੍ਹ ਕੇ ਅੱਲਾ ਦੀ ਕਲਾਮ ਪੜਾਂਗਾ, 1 ਮਿੰਟ ਤੋਂ ਪਹਿਲੇ ਦੰਦ ਬਾਹਰ ਆ ਜਾਏਗਾ। ਆ ਜਾਓ, ਕਿਸੇ ਨੇ ਦੰਦ ਕਢਾਣਾ ਤੇ ਮੇਰੇ ਕੋਲ ਆ ਜਾਓ। ਆ ਜਾਓ, ਕਿਸੇ ਦਾ ਦੰਦ ਹਿਲਦਾ ਜਾਂ ਦੰਦ 'ਚ ਦਰਦ ਹੈ, ਇੱਥੇ ਆ ਜਾਓ ਮੇਰੇ ਕੋਲ।